ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸੁਣਦੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਪ੍ਰੈਲ ਦੀ 13 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 4082722500। ਟਿਰਕੇੜਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇੜਾ 415-909-0503 4159090503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਪ੍ਰਿਤਪਾਲ ਸਿੰਘ ਅਟਵਾਲ ਐਲ ਗਲੋਬ, ਜਰਨੈਲ ਸਿੰਘ ਧਾਲੀਵਾਲ ਸੈਕਰਾਮੈਂਟੋ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਹਰਜਿੰਦਰ ਸਿੰਘ ਬਰਾੜ ਬੇਕਰਸਫੀਲਡ ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 8559052575 855-905-2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਫੈਡਰਲ ਟਰਾਂਸਪੋਰਟੇਸ਼ਨ ਮਾਸਕ ਮੈਂਡੇਟ ਇੱਕ ਵਾਰੀ ਫੇਰ ਐਕਸਟੈਂਡ ਕਰ ਦਿੱਤਾ ਗਿਆ ਹੈਗਾ। ਜੇ ਤੁਸੀਂ ਪਲੇਨਸ ਦੇ ਵਿੱਚ, ਟ੍ਰੇਨਸ ਦੇ ਵਿੱਚ ਜਾਂ ਬੱਸਾਂ ਦੇ ਵਿੱਚ ਟਰੈਵਲ ਕਰੋਗੇ ਤੇ ਤੁਹਾਨੂੰ ਮਾਸਕ ਜ਼ਰੂਰੀ ਹੈਗਾ। USA ਦੇ ਵਿੱਚ 15 ਦਿਨਾਂ ਦੇ ਲਈ ਹੋਰ ਐਕਸਟੈਂਡ ਕਰ ਦਿੱਤਾ ਗਿਆ ਹੈਗਾ। ਇਹ ਅੱਜ ਫੈਡਰਲ ਗਵਰਨਮੈਂਟ ਨੇ ਕਨਫਰਮ ਕੀਤਾ ਹੈਗਾ। ਮਈ 3 ਤੱਕ ਇਸ ਨੂੰ ਐਕਸਟੈਂਡ ਕਰ ਦਿੱਤਾ ਗਿਆ ਤੇ ਐਸੋਸੀਏਟਡ ਪ੍ਰੈਸ ਨੇ ਰਿਪੋਰਟ ਕੀਤਾ ਐਕਸਟੈਂਸ਼ਨ ਦੇ ਬਾਰੇ। US ਸੈਂਟਰ ਫਾਰ ਡਿਸੀਜ਼ ਕੰਟਰੋਲ ਤੇ ਪ੍ਰੀਵੈਂਸ਼ਨ ਨੇ ਅੱਜ ਸਵੇਰੇ ਹੀ ਇਸ ਦੇ ਬਾਰੇ ਅਨਾਉਂਸ ਕੀਤਾ ਤੇ ਟਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਨੇ ਵੀ ਉਹ ਉਹਨਾਂ ਦਾ ਸਾਥ ਦਿੱਤਾ ਹੈਗਾ ਆ। CDC ਕੰਟੀਨਿਊਸਲੀ ਮੋਨੀਟਰ ਕਰ ਰਹੀ ਆ ਜਿਹੜਾ ਨਵਾਂ ਕਰੋਨਾ ਵਾਇਰਸ ਦਾ ਵੇਰੀਐਂਟ BA.2 ਹੈਗਾ, ਸਬ ਵੇਰੀਐਂਟ, ਜਿਹਦੇ 85% ਦੇ ਕਰੀਬ ਕੇਸਿਸ USA ਦੇ ਵਿੱਚ ਹੈਗੇ ਆ। ਅਪ੍ਰੈਲ 2022 ਸਟਾਰਟ ਤੋਂ ਲੈ ਕੇ ਕੇਸਾਂ ਦੇ ਵਿੱਚ ਇਨਕਰੀਜ਼ ਹੋਏ ਹੈਗੇ ਆ, ਕੇਸਾਂ ਦੇ ਵਿੱਚ ਵਾਧਾ ਹੋਇਆ। ਇਸ ਕਰਕੇ ਇਸ ਮੈਂਡੇਟ ਨੂੰ ਜਿਹੜਾ ਆ ਐਕਸਟੈਂਡ ਕੀਤਾ ਗਿਆ ਹੈਗਾ। ਲੇਟੈਸਟ ਜਿਹੜੇ ਐਸਟੀਮੇਟ ਆ CDC ਦੇ ਮੁਤਾਬਕ BA.2 ਦੇ ਨਵੇਂ ਕੇਸ COVID-19 ਦੇ 86% ਉਹ ਇਸ ਵੇਰੀਐਂਟ ਦੇ ਹੈਗੇ ਆ। ਜੀ ਬਿਲਕੁਲ। ਸੋ ਹੌਲੀ ਰਿਪੀਟਡਲੀ ਇਹਨਾਂ ਨੇ ਪਹਿਲਾਂ ਵੀ ਇਹ ਜਿਹੜੇ ਪੈਨੇਡੈਮਿਕ ਦੇ ਦੌਰਾਨ ਮਾਸਕ ਮੈਂਡੇਟ ਨੂੰ ਅੱਗੇ ਕੀਤਾ ਸੀ। ਏਅਰਲਾਈਨਸ ਤਾਂ ਉੱਦਾਂ ਕਹਿ ਰਹੀਆਂ ਸੀ ਬਾਈਡਨ ਪ੍ਰਸ਼ਾਸਨ ਨੂੰ ਵੀ ਮਾਸਕ ਮੈਂਡੇਟ ਆ ਉਸ ਨੂੰ ਹਟਾ ਦਿੱਤਾ ਜਾਵੇ। ਇੱਥੋਂ ਤੱਕ ਕਿ ਇੰਟਰਨੈਸ਼ਨਲ ਟਰੈਵਲ ਰੂਲਸ ਦੇ ਵਿੱਚ ਵੀ ਥੋੜ੍ਹੀ ਨਰਮੀ ਆ ਉਹ ਲਿਆਂਦੀ ਜਾਵੇ। 18 ਅਪ੍ਰੈਲ ਨੂੰ ਇਹ ਮੁੱਕਣਾ ਸੀ, ਪਰ 15 ਦਿਨ ਦੇ ਲਈ ਇੱਕ ਵਧਾਇਆ ਗਿਆ। ਇਸ ਤੋਂ ਪਹਿਲਾਂ ਇਹ ਮਾਰਚ ਮਹੀਨੇ 'ਚ 1 ਮਹੀਨੇ ਦੇ ਲਈ ਹੋਰ ਐਕਸਟੈਂਡ ਕੀਤਾ ਗਿਆ ਸੀਗਾ। ਸੋ ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਸਕ ਮੈਂਡੇਟਸ ਆ ਪੂਰੀ ਤਰ੍ਹਾਂ ਹਟ ਜਾਣਗੇ। ਪਰ ਜਿੱਦਾਂ ਤੁਸੀਂ ਵੇਰੀਐਂਟ ਜਿਹੜੇ ਦਾ ਜ਼ਿਕਰ ਕੀਤਾ ਹੈ BA.2, ਉਸਦੇ ਕੇਸਿਸ ਫਿਰ ਦੁਬਾਰਾ ਵੱਧ ਰਹੇ ਹੈਗੇ ਆ। ਨਾ ਹੀ ਜ਼ਿਆਦਾ ਵਧਣ ਤਾਂ ਜਿਹੜਾ ਉਹ ਬੈਟਰ ਰਹੇਗਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਨਿਊਯਾਰਕ ਦੇ ਸਬਵੇ ਸਟੇਸ਼ਨ ਦੇ ਵਿੱਚ ਕਾਲੇ ਮੂਲ ਦੇ ਜਿਸ ਬੰਦੇ ਨੇ ਗੋਲੀਆਂ ਚਲਾਈਆਂ ਆ ਉਸ ਨੂੰ ਆਖਿਰਕਾਰ ਕਹਿੰਦੇ ਆ ਗ੍ਰਿਫਤ ਦੇ ਵਿੱਚ ਲੈ ਲਿਆ ਗਿਆ ਆ। ਫਰੈਂਕ ਜੇਮਸ ਨਾਮ ਦਾ ਇਹ ਜਿਹੜਾ ਬੰਦਾ ਆ, ਇਹ ਕਹਿੰਦੇ ਆਮ ਸੜਕ ਤੇ ਤੁਰਿਆ ਫਿਰਦਾ ਸੀ। ਜ਼ੈਕ ਤਹਾਨ ਨਾਂ ਦਾ ਬੰਦਾ ਜਿਸ ਨੇ ਜੇਮਸ ਨੂੰ ਦੇਖਿਆ ਤੇ ਉਹਨੇ ਜਿਹੜੀ ਪੁਲਿਸ ਡਿਪਾਰਟਮੈਂਟ ਆ ਉਸ ਨੂੰ ਕਿਹਾ ਵੀ ਭਾਈ ਆ ਤਾਂ ਉਹੀ ਬੰਦਾ ਆ ਜਿਹਨੇ ਸਬਵੇ ਦੇ ਵਿੱਚ ਗੋਲੀਆਂ ਚਲਾਈਆਂ ਆ। ਤਾਂ ਫਿਰ ਕਹਿੰਦੇ ਆ ਵੀ ਉਸ ਤੋਂ ਬਾਅਦ ਦੇ ਵਿੱਚ ਪੁਲਿਸ ਨੇ ਉਸ ਨੂੰ ਦਬੋਚਿਆ। ਪਰ ਤੁਸੀਂ ਦੇਖੋ ਵੀ 33 ਗੋਲੀਆਂ ਚਲਾ ਕੇ 10 ਜਾਣਿਆਂ ਨੂੰ ਗੋਲੀਆਂ ਮਾਰ ਕੇ ਫੱਟੜ ਤੇ ਕੁੱਲ 29 ਜਾਣੇ ਜਿਹੜੇ ਜ਼ਖਮੀ ਹੋਏ ਇਸ ਪੂਰੇ ਭਜਦੜ ਦੇ ਵਿੱਚ ਗੋਲੀ ਕਾਂਡ 'ਚ, ਉਹ ਆਮ ਹੀ ਨਿਊਯਾਰਕ ਦੀਆਂ ਸੜਕਾਂ ਦੇ ਉੱਤੇ ਤੁਰਿਆ
ਫਿਰ ਰਿਹਾ ਸੀਗਾ। ਸੋ ਬਰੁਕਲਿਨ ਸਬਵੇ ਸ਼ੂਟਰ ਫਰੈਂਕ ਜੇਮਸ ਆ, ਉਸ ਨੂੰ ਜ਼ੈਕ ਨਾਂ ਦੇ ਇਸ ਬੰਦੇ ਨੇ ਤੁਰਦੇ ਹੋਏ ਦੇਖਿਆ, ਪੁਲਿਸ ਨੂੰ ਇਤਲਾਹ ਦਿੱਤੀ ਤੇ ਬਾਅਦ ਦੇ ਵਿੱਚ ਕਹਿੰਦੇ ਆ ਵੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕਹਿੰਦੇ ਪਰ ਪਹਿਲੋਂ ਮੈਂ ਜਦੋਂ ਜਿਹੜੇ ਲੋਕ ਪਿੱਛੇ ਉਹਦੇ ਤੁਰੇ ਜਾਂਦੇ ਸੀ ਉਹਨਾਂ ਨੂੰ ਕਹਿ ਰਿਹਾ ਸੀ ਉਹ ਤੁਸੀਂ ਪਿੱਛੇ ਰਹੋ, ਇਹ ਤਾਂ ਉਹੀ ਆ, ਇਹਨੇ ਜਿਹੜਾ ਕੁਛ ਕੀਤਾ ਆ। ਪਰ ਨਿਊਯਾਰਕ ਦੇ ਵਿੱਚ ਸਭ ਨੂੰ ਪਤਾ ਤੇਜ਼ ਤਰਾਰ ਜ਼ਿੰਦਗੀ ਦੇ ਵਿੱਚ ਕਿਸੇ ਨੇ ਇਹਦੀਆਂ ਗੱਲਾਂ ਤੇ ਬਹੁਤਾ ਗੌਰ ਨਹੀਂ ਕੀਤਾ, ਕਿਸੇ ਨੇ ਬਲੀਵ ਜਿਹੜਾ ਉਹ ਨਹੀਂ ਕੀਤਾ। ਪਰ ਇਸ ਨੇ ਬਾਰ-ਬਾਰ ਕਿਹਾ ਵੀ ਮੈਂ ਇਸ ਬੰਦੇ ਨੂੰ ਦੇਖਿਆ। ਫਿਰ ਉਹਨੇ ਪੁਲਿਸ ਤੁਰੀ ਹੋਈ ਜਾਂਦੀ ਉੱਥੇ ਦੇਖੀ ਤੇ ਇਸ ਬੰਦੇ ਦੇ ਕਹਿਣ ਦੇ ਉੱਤੇ ਪੁਲਿਸ ਨੇ ਫਿਰ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਪੁਲਿਸ ਦੇ ਹੱਥੇ ਜਿਹੜੀ ਇੱਕ ਵੱਡੀ ਕਾਮਯਾਬੀ ਹਾਸਿਲ ਹੋਈ ਆ। ਮੈਨ ਹੰਟ ਚੱਲ ਰਿਹਾ ਸੀਗਾ, ਪਰ ਦੇਖੋ ਹਰਜੋਤ ਸਿੰਘ ਜੀ, ਇਹ ਆਰਾਮ ਦੇ ਨਾਲ ਸੜਕਾਂ ਦੇ ਉੱਤੇ ਤੁਰਿਆ ਫਿਰ ਰਿਹਾ ਸੀਗਾ। ਇਸ ਨੂੰ ਕੋਈ ਖੌਫ ਹੀ ਨਹੀਂ, ਇਸ ਨੂੰ ਕੋਈ ਡਰ ਹੀ ਨਹੀਂ ਸੀਗਾ। 62 ਸਾਲਾਂ ਦਾ ਫਰੈਂਕ ਜੇਮਸ ਆ, ਉਸ ਨੂੰ ਆਖਿਰਕਾਰ ਕਹਿੰਦੇ ਅੱਜ ਗਿਰਫਤ ਦੇ ਵਿੱਚ ਲੈ ਲਿਆ ਗਿਆ ਹੈ। ਇਸ ਦੇ ਉੱਤੇ ਫੈਡਰਲ ਚਾਰਜਸ ਜਿਹੜੇ ਆ ਉਹ ਲੱਗ ਸਕਦੇ ਆ, ਜਿਸ ਕਰਕੇ ਇਹ ਤਾਉਮਰ ਜੇਲ੍ਹ ਦੇ ਵਿੱਚ ਰਹਿ ਸਕਦਾ ਆ। ਜੀ, ਔਨ ਐਵਰੇਜ ਅਮਰੀਕਨਸ ਕਹਿੰਦੇ $276 ਐਕਸਟਰਾ ਗੁੱਡਸ ਤੇ ਸਰਵਿਸਿਜ਼ ਦੇ ਉੱਤੇ ਹਰ ਮਹੀਨੇ ਖਰਚ ਕਰ ਰਹੇ ਹੈਗੇ ਆ। ਇਹ ਇਨਫਲੇਸ਼ਨ ਨੂੰ ਲੈ ਕੇ ਆ। ਨਵਾਂ ਜਿਹੜਾ ਡਾਟਾ ਮੂਡੀ ਐਨਾਲਿਟਿਕ ਉਹਦੇ ਮੁਤਾਬਕ ਆਇਆ ਆ। ਇਨਫਲੇਸ਼ਨ ਨੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਲਈ ਕਾਫੀ ਸਿਰਦਰਦੀ ਕੀਤੀ ਹੋਈ ਆ। ਵਾਈਟ ਹਾਊਸ ਨੇ ਬਲੇਮ ਕੀਤਾ ਵੀ ਜਿਹੜੀਆਂ ਕੀਮਤਾਂ 'ਚ ਵਾਧਾ ਆ ਉਹ ਸਪਲਾਈ ਚੇਨ ਬੋਟਲਨੈਕਸ, ਇਹ ਵੀ ਇੱਕ ਪ੍ਰੋਬਲਮ ਆ, ਪੈਂਡੈਮਿਕ ਦੀ ਪ੍ਰੋਬਲਮ ਆ, ਤੇ ਤੀਸਰੀ ਪ੍ਰੋਬਲਮ ਜਿਹੜੀ ਆ ਉਹ ਰਸ਼ੀਆ ਯੂਕਰੇਨ ਦੀ ਲੜਾਈ ਦੀ ਹੈਗੀ ਆ। ਇਨਫਲੇਸ਼ਨ ਮਾਊਂਟੇਨ ਸਟੇਟਸ ਜਿਹੜੀਆਂ ਹੈਗੀਆਂ ਉੱਥੇ ਲਗਭਗ 10% ਤੱਕ ਹੈਗੀ ਆ। ਲੇਬਰ ਡਿਪਾਰਟਮੈਂਟ ਨੇ ਇਹ ਰਿਪੋਰਟ ਕੀਤਾ। ਮਾਊਂਟੇਨ ਰੀਜਨਸ ਖਾਸ ਕਰਕੇ ਮੋਂਟਾਨਾ, ਵਾਇਓਮਿੰਗ, ਆਈਡਾਹੋ, ਨੇਵਾਡਾ, ਯੂਟਾ, ਕੋਲੋਰਾਡੋ, ਐਰੀਜ਼ੋਨਾ ਤੇ ਨਿਊ ਮੈਕਸੀਕੋ, ਉਹਨਾਂ ਦੇ ਵਿੱਚ ਮਾਰਚ ਦਾ ਜਿਹੜਾ ਡਾਟਾ ਆ ਇਨਫਲੇਸ਼ਨ 10.4% ਵਧੀ ਹੈਗੀ ਆ। ਸੋ ਇਹਨਾਂ ਏਰੀਆ ਦੇ ਵਿੱਚ ਘਰਾਂ ਦੀਆਂ ਪ੍ਰਾਈਸਿਸ ਵੀ ਬਹੁਤ ਵਧੀਆਂ, ਪਰ ਇਹ ਆ ਵੀ ਇਹ ਉਹ ਸਟੇਟਾਂ ਆ ਜਿਨ੍ਹਾਂ ਦੇ ਵਿੱਚ ਲੋਕਾਂ ਦੀ ਤਨਖਾਹ ਇੰਨੀ ਜ਼ਿਆਦਾ ਨਹੀਂ ਮੁਕਾਬਲੇ ਨਿਊਯਾਰਕ ਸਟੇਟ ਜਾਂ ਕੈਲੀਫੋਰਨੀਆ ਜਾਂ ਵਾਸ਼ਿੰਗਟਨ ਜਿਹੜੀਆਂ ਵੈਸਟ ਵਾਲੀਆਂ ਸਟੇਟਸ ਹੈਗੀਆਂ ਆ। ਸੋ ਇਹਨਾਂ ਸਟੇਟਾਂ ਦੇ ਵਿੱਚ ਲੋਕ ਕਾਫੀ ਜਿਹੜੇ ਆ ਘਬਰਾਏ ਹੋਏ ਹੈਗੇ ਆ। ਜੀ, ਅਗਲੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ। 2 ਇਲੀਨੋਇਸ ਦੇ ਬੰਦੇ, ਉਹਨਾਂ ਨੂੰ 14 ਤੇ 16 ਸਾਲਾਂ ਦੀ ਸਜ਼ਾ ਜਿਹੜੀ ਉਹ ਸੁਣਾਈ ਗਈ ਆ, ਮਿਨੀਸੋਟਾ ਦੇ ਵਿੱਚ ਮਸਜਿਦ ਦੇ ਧਮਾਕਿਆਂ ਦੇ ਨਾਲ ਸੰਬੰਧਿਤ। ਇਹਨਾਂ ਬੰਦਿਆਂ ਨੇ ਆਪਣੀ ਜਿਹੜੀ ਗਲਤੀ ਆ, ਦੋਸ਼ਾਂ ਨੂੰ ਕਬੂਲਿਆ ਸੀਗਾ ਵੀ ਉਹਨਾਂ ਨੇ ਯੂਐਸ ਦੇ ਵਿੱਚ ਇਹ ਅਟੈਕ ਕੀਤਾ ਸੀ ਤੇ ਬਾਅਦ ਚ ਪ੍ਰੋਸੀਕਿਊਟਰਸ ਦੇ ਨਾਲ ਕੋਆਪਰੇਟ ਵੀ ਕੀਤਾ ਤੇ ਟੈਸਟੀਫਾਈ ਕਰ ਰਹੇ ਆ ਜਿਸ ਬੰਦੇ ਨੇ ਇਹਨਾਂ ਦੇ ਕੋਲੋਂ ਧਮਾਕੇ ਜਿਹੜੇ ਉਹ ਕਰਵਾਏ ਹੈਗੇ ਆ। ਸੋ ਇਹ 2017 ਦੇ ਵਿੱਚ ਮਿਨੀਸੋਟਾ ਦੇ ਇੱਕ ਮਸਜਿਦ ਦੇ ਵਿੱਚ ਬੰਬ ਧਮਾਕਾ ਇਹਨਾਂ ਦੁਆਰਾ ਕੀਤਾ ਗਿਆ ਸੀਗਾ। ਜਿਹੜਾ ਚਾਰਜਿਸ ਹਰਜੋਤ ਸਿੰਘ ਜੀ ਇਹਨਾਂ ਉੱਤੇ ਲਾਏ ਗਏ ਸੀ, ਉਸ ਦੀ ਘੱਟੋ ਘੱਟ ਸਜ਼ਾ 35 ਸਾਲ ਹੋਣੀ ਸੀਗੀ, ਪਰ ਪ੍ਰੋਸੀਕਿਊਟਰਸ ਦੀ ਆਈ ਥਿੰਕ ਮਦਦ ਕਰਨ ਦੇ ਕਰਕੇ ਇਹਨਾਂ ਨੂੰ 16 ਤੇ 14 ਸਾਲਾਂ ਦੀ ਸਜ਼ਾ ਸੁਣਾਈ ਗਈ ਆ। ਮਾਈਕਲ ਮੈਕਵੋਲਟਰ 33 ਸਾਲ ਇਸ ਨੂੰ ਤੇ 26 ਸਾਲਾਂ ਦਾ ਜੋ ਮੋਰਿਸ ਆ, ਇਸ ਨੂੰ 14 ਸਾਲ ਦੀ ਸਜ਼ਾ ਸੁਣਾਈ ਗਈ ਆ। ਸੋ ਇਹਨਾਂ ਨੇ 2020 ਦੇ ਵਿੱਚ ਐਮਲੀ ਕਲੇਅਰ ਹਰੀ ਨਾਂ ਦੇ ਬੰਦੇ ਦੇ ਖਿਲਾਫ ਟੈਸਟੀਫਾਈ ਕੀਤਾ ਸੀਗਾ, ਜਿਸ ਨੂੰ ਮਾਈਕਲ ਹਰੀ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਸੀ। ਇੱਕ ਇਲੀਨੋਇਸ ਦਾ ਮਲੀਸ਼ੀਆ ਗਰੁੱਪ ਆ ਜਿਸ ਦਾ ਨਾਮ ਵਾਈਟ ਰੈਬਿਟਸ ਸੀਗਾ, ਉਸ ਦਾ ਉਹ ਲੀਡਰ ਸੀਗਾ। ਸੋ ਦਸੰਬਰ ਦੇ ਵਿੱਚ ਮਾਈਕਲ ਹਰੀ ਨੂੰ ਕਨਵਿਕਟ ਕਰ ਦਿੱਤਾ ਗਿਆ ਸੀ ਤੇ ਉਸ ਨੂੰ 53 ਸਾਲਾਂ ਦੀ ਸਜ਼ਾ ਸੁਣਾਈ ਗਈ ਸੀ। ਦਰ ਅਲ ਫਰੂਕ ਸੈਂਟਰ ਮਿਨੀਐਪੋਲਿਸ ਦੇ ਵਿੱਚ ਸਬਰਬ ਦੇ ਵਿੱਚ ਸੀਗਾ ਇਹ ਮੌਸਕ, ਜਿੱਥੇ ਇਹਨਾਂ ਨੇ ਬੰਬ ਧਮਾਕਾ ਕੀਤਾ ਸੀ। ਜੀ, ਅਗਲੀ ਖਬਰ ਵੱਲ ਚੱਲੀਏ। ਐਮਾਜ਼ੋਨ ਕਹਿੰਦੇ ਵੀ ਅਸੀਂ ਫਿਊਲ ਇਨਫਲੇਸ਼ਨ ਫੀਸ ਚਾਰਜ ਕਰਨ ਜਾ ਰਹੇ ਆ ਉਹਨਾਂ ਸੈਲਰਸ ਦੇ ਉੱਤੇ ਜਿਹੜਾ ਐਮਾਜ਼ੋਨ ਦੇ ਉੱਤੇ ਆਪਣਾ ਸਮਾਨ ਵੇਚਦੇ ਹੈਗੇ ਆ। ਇਹ ਸਰਚਾਰਜ ਫਸਟ ਆਫ ਏ ਕਾਈਂਡ ਹੈਗਾ ਈ-ਕਾਮਰਸ ਕੰਪਨੀ ਦੇ ਵਿੱਚ। ਇਹਦੇ ਵਿੱਚ ਅਲਟੀਮੇਟਲੀ ਕੰਜ਼ਿਊਮਰਸ ਲੂਜ਼ ਕਰੂਗੇ ਕਿਉਂਕਿ ਪ੍ਰਾਈਸਿਸ ਅਪ ਜਾਣਗੀਆਂ। ਸੋ 5% ਫਿਊਲ ਤੇ ਇਨਫਲੇਸ਼ਨ ਫੀਸ ਆਨਲਾਈਨ ਮਰਚੈਂਟਸ ਦੇ ਉੱਤੇ ਚਾਰਜ ਕੀਤੀ ਜਾਊਗੀ ਸੈਲਰਸ ਦੇ ਉੱਤੇ। ਇਹ ਸਰਚਾਰਜ ਅਪ੍ਰੈਲ 28 ਇਸੇ ਮਹੀਨੇ ਜਿਹੜਾ ਸ਼ੁਰੂ ਹੋਊਗਾ। ਯੂਐਸ ਸੈਲਰਸ
ਜਿਹੜੇ ਯੂਜ਼ ਕਰਦੇ ਆ ਫੁਲਫਿਲਮੈਂਟ ਬਾਈ ਐਮਾਜ਼ੋਨ ਸਰਵਿਸ, ਸੋ ਉਹਨਾਂ ਨੂੰ ਇਹ ਪੈਸੇ ਪੇ ਕਰਨੇ ਪਿਆ ਕਰੂਗੇ। ਸੋ ਅਲਟੀਮੇਟਲੀ ਐਮਾਜ਼ੋਨ ਪ੍ਰੈਸ਼ਰ ਪਾ ਰਿਹਾ ਆਪਣੇ ਜਿਹੜੇ ਵੀ ਲੋਕ ਸਮਾਨ ਸੈੱਲ ਕਰਦੇ ਆ ਉਹਨਾਂ ਦੇ ਵੈਬਸਾਈਟ ਤੇ ਜਾ ਕੇ ਭਈ ਆਪਣੀਆਂ ਕੀਮਤਾਂ ਵਧਾ ਦਿਓ। ਮਾਰਚ ਮਹੀਨੇ ਦੇ ਵਿੱਚ ਕੰਜ਼ਿਊਮਰ ਪ੍ਰਾਈਸ ਇੰਡੈਕਸ 8.5% ਹੋ ਗਿਆ ਸੀ। ਉਸ ਤੋਂ ਬਾਅਦ ਗੈਸੋਲੀਨ ਦੀਆਂ ਪ੍ਰਾਈਸਿਸ ਇੰਨੀਆਂ ਜ਼ਿਆਦਾ ਹੋਣ ਕਰਕੇ ਬਹੁਤ ਸਾਰੀਆਂ ਕੰਪਨੀਆਂ, 에ਅਰਲਾਈਨਸ, ਊਬਰ ਟੈਕਨੋਲੋਜੀ, ਲਿਫਟ, ਇਹਨਾਂ ਸਾਰਿਆਂ ਨੇ ਫਿਊਲ ਚਾਰजेस ਐਡ ਕਰਨੇ ਸ਼ੁਰੂ ਕਰ ਦਿੱਤੇ ਸੀ। ਫੈਡੈਕਸ ਤੇ UPS ਇਹਨਾਂ ਨੇ ਵੀ ਆਪਣੀਆਂ ਪ੍ਰਾਈਸਿਸ ਜਿਹੜੀਆਂ ਆ ਉਹ ਵਧਾ ਦਿੱਤੀਆਂ ਹੈਗੀਆਂ। ਜੀ। ਯੂਕਰੇਨ ਦੇ ਬਾਬਤ ਅੱਜ ਰਾਸ਼ਟਰਪਤੀ ਬਾਈਡਨ ਕਹਿ ਰਹੇ ਆ ਵੀ $800 ਮਿਲੀਅਨ ਦਾ ਨਵਾਂ ਪੈਕੇਜ ਆ ਉਹਨਾਂ ਨੂੰ ਅਸਲੇ ਦੇ ਨਾਲ ਭਰਿਆ ਹੋਇਆ ਘੱਲਿਆ ਜਾਵੇਗਾ, ਜਿਸ ਦੇ ਵਿੱਚ ਹੈਲੀਕਾਪਟਰਸ ਵੀ ਸ਼ਾਮਲ ਹੋਣਗੇ। ਇਹ ਐਡੀਸ਼ਨਲ ਮਿਲਟਰੀ ਏਡ ਯੂਕਰੇਨ ਨੂੰ ਦਿੱਤੀ ਜਾ ਰਹੀ ਹੈਗੀ ਆ। US ਤੇ ਯੂਰਪੀਅਨ ਐਲਾਈਜ਼ ਆ, ਉਹਨਾਂ ਨੇ ਮਿਲਟਰੀ ਅਸਿਸਟੈਂਸ ਰਸ਼ੀਆ ਦੇ ਇਸ ਅਫੈਂਸਿਵ ਦੇ ਖਿਲਾਫ ਯੂਕਰੇਨ ਨੂੰ ਦੇਣੀ ਹੋਰ ਸ਼ੁਰੂ ਕੀਤੀ ਆ। ਡੌਨਬਾਸ ਦੇ ਇਲਾਕੇ ਦੇ ਵਿੱਚ ਚੜ੍ਹਦਾ ਪਾਸਾ ਆ ਇਹ ਯੂਕਰੇਨ ਦਾ, ਉਧਰ ਰੂਸ ਨੇ ਹੁਣ ਹਮਲੇ ਆਪਣੇ ਤਿੱਖੇ ਕਰ ਦਿੱਤੇ ਆ। ਇਸ $800 ਮਿਲੀਅਨ ਦੇ ਪੈਕੇਜ ਦੇ ਵਿੱਚ 11 M17 ਹੈਲੀਕਾਪਟਰ ਜਿਹੜੇ ਉਹ ਹੋਣਗੇ, 18 ਹੌਵਿਟਜ਼ਰ ਤੇ 40,000 ਆਰਟਿਲਰੀ ਦੇ ਰਾਉਂਡ, 300 ਸਵਿਚ ਬਲੇਡ ਡਰੋਨਸ, 500 ਜੈਵਲਿਨ ਮਿਜ਼ਾਈਲਸ, 200 M130 ਆਰਮਰਡ ਪਰਸਨਲ ਕੈਰੀਅਰਸ, 100 ਆਰਮਰਡ ਹਾਈ ਮੋਬਿਲਿਟੀ ਮਲਟੀਪਰਪਜ਼ ਵਹੀਕਲ ਉਹ ਹੋਣਗੇ, ਤੇ 30,000 ਬੋਡੀ ਆਰਮਰ ਦੇ ਸੈਟਸ ਆ ਉਹ ਹੋਣਗੇ। ਸੋ ਕੈਮੀਕਲ, ਬਾਇਓਲੋਜੀਕਲ, ਰੇਡੀਓ ਤੇ ਉਸ ਨਿਊਕਲੀਅਰ ਪ੍ਰੋਟੈਕਟਿਵ ਇਕਵਿਪਮੈਂਟ ਵੀ ਇਹਨਾਂ ਨੂੰ ਇਸ $800 ਮਿਲੀਅਨ ਦੇ ਪੈਕੇਜ ਦੇ ਵਿੱਚ ਦਿੱਤਾ ਜਾ ਰਿਹਾ ਹੈਗਾ ਆ। ਸੋ 50 ਮਿਲੀਅਨ ਬੁਲੇਟਸ, 5,000 ਜੈਵਲਿਨ ਐਂਟੀ ਆਰਮਰ ਸਿਸਟਮ, 1400 ਸਟਿੰਗਰ ਐਂਟੀ ਏਅਰਕ੍ਰਾਫਟ ਸਿਸਟਮ ਵੀ ਇਸ ਪੈਕੇਜ ਦੇ ਵਿੱਚ ਯੂਕਰੇਨ ਨੂੰ ਹੁਣ ਦਿੱਤੇ ਜਾਣਗੇ। ਪੈਂਟਾਗਨ ਨੇ ਅੱਜ ਇਸ ਫੈਕਟ ਸ਼ੀਟ ਨੂੰ ਰਿਲੀਜ਼ ਕੀਤਾ ਹੈਗਾ ਆ। ਜੀ, ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਹੈ। ਆਪਣੀ ਗੋਲਡਨ ਸਟੇਟ ਕੈਲੀਫੋਰਨੀਆ ਦੇ ਵਿੱਚ ਕੈਲੀਫੋਰਨੀਆ ਦੀ ਸਰਕਾਰ ਇਹ ਕਹਿ ਰਹੀ ਆ ਵੀ ਸਨ 2025 ਦੇ ਵਿੱਚ 35% ਕਾਰਾਂ ਜਿਹੜੀਆਂ ਵੇਚੀਆਂ ਜਾਣਗੀਆਂ ਉਹ ਇਲੈਕਟ੍ਰਿਕ ਵਹੀਕਲਸ ਹੋਣਗੀਆਂ। ਇਹ ਮਾਰਕੀਟ ਇਸ ਲਈ ਰੈਡੀ ਆ ਕਿ ਨਹੀਂ, ਇਹ ਸਾਰਾ ਕੁਝ ਇਹਦੇ ਉੱਤੇ ਡਿਪੈਂਡ ਕਰਦਾ। ਪਿਛਲੇ ਸਾਲ ਇਲੈਕਟ੍ਰਿਕ ਵਹੀਕਲਸ ਦੀ ਜਿਹੜੀ ਆ ਬਾਈ ਕਰਨ ਦੀ ਜਿਹੜਾ ਸ਼ੇਅਰ ਆ ਉਹ ਬਹੁਤ ਜ਼ਿਆਦਾ ਵਧਿਆ, 13% ਹੋਇਆ। ਪਿਛਲੇ ਸਾਲ ਜਿੰਨੀਆਂ ਵੀ ਕਾਰਾਂ ਵਧੀਆਂ ਆ ਵੇਚੀਆਂ ਗਈਆਂ ਉਹਨਾਂ ਚੋਂ 13% ਇਲੈਕਟ੍ਰਿਕ ਕਾਰ ਸੀਗੀਆਂ। ਉਹ ਤੋਂ ਬਾਅਦ ਕਹਿੰਦੇ ਵੀ ਜਿਹੜਾ 35% ਮੈਂਡੇਟ ਹੈਗਾ ਆ, ਇੱਕ ਮੇਜਰ ਸਟੈਪ ਹੋਊਗਾ ਕੈਲੀਫੋਰਨੀਆ ਦੇ ਵਿੱਚ ਨਵੀਆਂ ਕਾਰਾਂ ਸੈਲ ਕਰਨ ਦੇ ਲਈ। ਤੇ ਕਹਿੰਦੇ 2035 ਤੱਕ ਤਾਂ ਫਿਰ 100% ਹੋਊਗਾ। ਇਹ ਗੈਬਨ ਨਿਊਸਮ ਨੇ ਇਹ ਕਿਹਾ ਹੈਗਾ। ਸੋ ਮੈਂਡੇਟ ਹਿੱਟ ਕਰੂਗਾ 68% ਦੇ ਕਰੀਬ ਸਨ 2030 ਤੱਕ। ਸੋ ਹੁਣ ਮੋਸਟਲੀ ਕੁਝ ਸਾਲਾਂ ਦੇ ਵਿੱਚ ਜਿਹੜੀਆਂ ਆ ਤੁਸੀਂ ਇਲੈਕਟ੍ਰਿਕ ਕਾਰਾਂ ਕੈਲੀਫੋਰਨੀਆ 'ਚ ਵੱਧ ਦੇਖੋਗੇ, ਕਿਉਂਕਿ $6 ਮੈਨੂੰ ਲੱਗਦਾ ਵੀ ਜਿਹੜੀ ਗੈਸ ਦੀ ਪ੍ਰਾਈਸ ਵੀ ਖਾਸ ਕਰਕੇ ਕੈਲੀਫੋਰਨੀਆ 'ਚ ਟੈਕਸ ਨਹੀਂ ਘਟਾ ਰਿਹਾ। ਇਹਦਾ ਰੀਜ਼ਨ ਇੱਕ ਇਹ ਵੀ ਆ ਵੀ ਲੋਕ ਵੱਧ ਤੋਂ ਵੱਧ ਜਿਹੜੀਆਂ ਆ ਉਹ ਇਲੈਕਟ੍ਰਿਕ ਵਹੀਕਲਸ ਖਰੀਦਣ ਤੇ ਫਿਰ ਆਪੇ ਜਿਹੜਾ ਉਹ ਗੈਸ ਘੱਟ ਯੂਜ਼ ਹੋਊਗਾ। ਇਹਦੇ ਸੰਬੰਧ ਦੇ ਵਿੱਚ ਇੱਕ ਪਬਲਿਕ ਹੀਅਰਿੰਗ ਰੱਖੀ ਗਈ ਹੈਗੀ ਆ ਜੂਨ 9 ਨੂੰ, ਤੇ ਮਈ 31 ਡੈਡਲਾਈਨ ਹੈਗੀ ਆ ਜਿਹੜੀ ਕਮੈਂਟਸ ਕਿਸੇ ਨੇ ਦੇਣੇ ਹੈਗੇ ਆ। ਜੀ, ਅਗਲੀ ਸਿਲੀਕਨ ਵੈਲੀ ਤੋਂ ਖਬਰ ਆ ਰਹੀ ਆ। ਕੁਪਰਟਿਨੋ ਦਾ ਇੱਕ ਪੇਅਰ, ਉਸ ਦੇ ਉੱਤੇ ਵੀਜ਼ਾ ਫਰਾਡ ਦੇ ਹੁਣ ਚਾਰजेस ਆ ਉਹ ਲਾਏ ਜਾ ਰਹੇ ਆ। H1B ਵੀਜ਼ੇ ਦਾ ਫਰਾਡ ਇਹਨਾਂ ਦੇ ਦੁਆਰਾ ਕੀਤਾ ਗਿਆ। IT ਸਟਾਫਿੰਗ ਕੰਪਨੀ ਜਿਹੜੀ ਇਹਨਾਂ ਨੇ ਬਣਾਈ ਹੋਈ ਸੀਗੀ, ਐਲਨ ਗੋਵਨ ਪੁਨੀਆਕੋਟੀ ਤੇ ਮੈਰੀ ਕ੍ਰਿਸਟੀਨਾ, ਇਹ 52 ਸਾਲ ਤੇ ਇਹ 47 ਸਾਲਾਂ ਦੀ ਸੀਗੀ। ਤੇ ਹੁਣ ਇਹਨਾਂ ਨੂੰ ਸੈਨੋਜ਼ੇ ਦੇ ਫੈਡਰਲ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹੈਗਾ ਆ। ਕਹਿੰਦੇ ਵੀ ਇਹਨਾਂ ਨੇ ਗਲਤ ਤਰੀਕੇ ਦੇ ਨਾਲ ਫਰਾਡੂਲੈਂਟ ਜਾਲੀ H1B ਵੀਜ਼ਾ ਐਪਲੀਕੇਸ਼ਨ 54 ਫੋਰਨ ਵਰਕਰਸ ਦੇ ਲਈ ਅਪਲਾਈ ਕੀਤੀਆਂ ਸੀਗੀਆਂ, ਭਰੀਆਂ ਸੀਗੀਆਂ, ਜਿਨ੍ਹਾਂ ਦੇ ਵਰਕਰਸ ਸਪਾਂਸਰ ਕੀਤੇ ਗਏ ਸੀਗੇ ਇਹਨਾਂ ਦੀ IT ਸਟਾਫਿੰਗ ਕੰਪਨੀ ਦੇ ਦੁਆਰਾ, ਜਿਸ ਦੇ ਵਿੱਚ ਪੁਨੀਆਕੋਟੀ CEO ਤੇ ਕ੍ਰਿਸਟੀਨਾ ਜਿਹੜੀ ਆ ਉਹ ਪ੍ਰੈਜ਼ੀਡੈਂਟ ਸੀਗੀ। H1B ਜਿਹੜੇ ਸਕਿਲਡ ਵਰਕਰਸ ਆ
ਉਹਨਾਂ ਦੇ ਲਈ ਵਰਤਿਆ ਜਾਂਦਾ ਹੈਗਾ ਆ। ਸਿਲੀਕਨ ਵੈਲੀ ਦੇ ਵਿੱਚ ਇਸ ਦੀ ਬਹੁਤ ਮੰਗ ਜਿਹੜੀ ਉਹ ਰਹਿੰਦੀ ਆ, ਪਰ ਕਹਿੰਦੇ ਵੀ ਬੜਾ ਔਖਾ ਹੁੰਦਾ ਆ ਇਸ ਵੀਜ਼ੇ ਨੂੰ ਅਪਲਾਈ ਕਰਨ ਦੇ ਲਈ। 2 ਲੱਖ ਤੋਂ ਵੱਧ ਐਪਲੀਕੇਸ਼ਨ ਦੇ ਵਿੱਚੋਂ ਸਾਲਾਨਾ 85,000 ਵੀਜ਼ੇ ਜਿਹੜੇ ਆ ਉਹ ਲੱਗਦੇ ਆ। ਅਧਿਕਾਰੀਆਂ ਨੇ ਜਿਹੜੇ ਇਸ ਦੇ ਬਾਬਤ ਦੱਸਿਆ ਇਹਨਾਂ ਦੋਨਾਂ ਫਰਾਡਸਟਰਸ ਦੇ ਬਾਰੇ ਵੀ ਇਹ ਜਿਹੜੇ ਫੋਰਨ ਵਰਕਰਸ ਹੈਗੇ ਆ, ਉਹਨਾਂ ਨੂੰ ਕਿਸੇ ਇੰਟਰਨਲ ਪ੍ਰੋਜੈਕਟ, ਜਿਹੜੀ ਇਹਨਾਂ ਦੀ ਆਪਣੀ ਇਨੋਵੇਟਿਵ ਸੋਲਿਊਸ਼ਨ ਆਈਟੀ ਸਟਾਫਿੰਗ ਕੰਪਨੀ ਬਣਾਈ ਸੀ, ਉਸ ਦੇ ਵਿੱਚ ਦਿਖਾ ਦਿੰਦੇ ਸੀਗੇ, ਜਦ ਕਿ ਡਿਪਾਰਟਮੈਂਟ ਨੇ ਕਿਹਾ ਵੀ ਇਦਾਂ ਦਾ ਕੋਈ ਪ੍ਰੋਜੈਕਟ ਵੀ ਐਗਜ਼ਿਸਟ ਨਹੀਂ ਸੀ ਕਰਦਾ। ਸੋ ਕੰਪਨੀਜ਼ ਨੇ ਇਹਨਾਂ ਫੋਰਨ ਵਰਕਰਸ ਦੇ ਲਈ ਘੱਟੋ ਘੱਟ $2.5 ਮਿਲੀਅਨ ਦੀਆਂ ਫੀਸਾਂ ਇਨੋਵੇਟਿਵ ਸੋਲਿਊਸ਼ਨਸ ਨੂੰ ਘੱਲੀਆਂ, ਜਿਸ ਦੇ ਵਿੱਚ ਵਰਕਰ ਵੇਜਿਸ, ਪ੍ਰੋਫਿਟ ਮਾਰਕਅਪ, ਇਨੋਵੇਟਿਵ ਸੋਲਿਊਸ਼ਨ, ਇਹ ਜਿਹੜੀਆਂ ਚੀਜ਼ਾਂ ਉਹ ਇਹਨਾਂ ਨੇ ਲਈਆਂ, ਇਹਨਾਂ ਦੋਨਾਂ ਨੇ। ਸੋ ਹਰਜੋਤ ਸਿੰਘ ਜੀ ਚੰਗਾ ਜਿਹੜਾ ਆ ਉਹ ਫਰਾਡ ਕੀਤਾ ਆ, ਪਰ ਇਵੈਂਚੁਅਲੀ ਕਾਨੂੰਨ ਦੇ ਹੱਥੇ ਇਹ ਚੜੇ ਆ। ਇਹ ਕਹਿੰਦੇ ਵੀ ਕੇਸ ਉਸੇ ਤਰੀਕੇ ਦਾ ਹੀ ਆ। ਫਰਵਰੀ ਮਹੀਨੇ ਦੇ ਵਿੱਚ ਵੀ 2 ਸਾਊਥ ਬੇ ਦੇ ਐਗਜ਼ੈਕਟਿਵਸ, ਨਮਰਤਾ ਪਟਨਾਇਕ 42 ਸਾਲਾਂ ਦੀ ਜੋ ਸਾਰਾਟੋਗਾ ਤੋਂ ਸੀ, ਕ੍ਰਿਤਿਕੀ ਪਾਰੇਖ 56 ਸਾਲ ਜੋ ਸੈਂਟਾ ਕਲਾਰਾ ਤੋਂ ਸੀਗੇ, ਉਹਨਾਂ ਨੇ 85 ਜਿਹੜੀਆਂ H1 ਦੀਆਂ ਫਰਾਡੂਲੈਂਟ ਐਪਲੀਕੇਸ਼ਨਸ ਭਰੀਆਂ ਸੀਗੀਆਂ, ਪਰਫੈਕਟ VIPs ਨਾਂ ਦੀ ਇੱਕ ਫਰਮ ਦੇ ਨਾਲ ਸੰਬੰਧਿਤ। ਸੋ ਹੌਲੀ ਹੌਲੀ ਹਰਜੋਤ ਸਿੰਘ ਜੀ ਇਹ ਜਿਹੜੇ ਫਰਾਡ ਆ, ਇਹ ਡਿਪਾਰਟਮੈਂਟ ਦੀਆਂ ਅੱਖਾਂ ਦੇ ਵਿੱਚ ਆ ਰਹੇ ਆ। ਇਹ ਵੈਸੇ ਕਿਤੇ ਨਾ ਕਿਤੇ ਜਗ ਜ਼ਾਹਰ ਜੀ ਗੱਲ ਮੋਰੇ ਸੀਗੀ ਵੀ ਕਿਸ ਤਰੀਕੇ ਦੇ ਨਾਲ ਇਹ ਜਿਹੜੀਆਂ ਸਟਾਫਿੰਗ ਕੰਪਨੀਜ਼ ਆ, ਕੰਸਲਟੈਂਸੀਜ਼ ਆ, ਇਹ ਧੋਖਾਧੜੀ ਜਿਹੜੀਆਂ ਉਹ ਕਰ ਰਹੀਆਂ ਆ। ਜਿਹੜੇ ਦੂਜੇ ਕੇਸ ਦੀ ਮੈਂ ਗੱਲ ਕੀਤੀ, ਉਹਦੇ ਵਿੱਚ $7 ਮਿਲੀਅਨ ਦਾ ਉਹਨਾਂ ਨੇ ਫਰਾਡ ਦੇ ਨਾਲ ਮੁਨਾਫਾ ਕਮਾਇਆ ਸੀਗਾ। ਜੀ, ਅਗਲੀ ਖਬਰ ਵੀ ਕੈਲੀਫੋਰਨੀਆ ਤੋਂ ਆ ਰਹੀ ਹੈ। ਕਹਿੰਦੇ ਭਈ ਫਾਇਰ ਫਾਈਟਰਸ ਨੇ ਫਾਦਰ ਤੇ ਸਨ ਦੋਨਾਂ ਨੂੰ 500 ਫੁੱਟ ਡੂੰਘੀ ਡਿੱਚ ਤੋਂ ਬਾਅਦ ਜੀਂਦੇ ਬਿਲਕੁਲ ਕੱਢਿਆ। ਫਾਇਰ ਫਾਈਟਰ ਨੂੰ ਇੱਕ ਨੂੰ ਕਾਲ ਆਈ ਸੀ ਤੇ ਉਹ ਮੈਰੀਪੋਸਾ ਕਾਉਂਟੀ ਦੇ ਵਿੱਚ ਜਾ ਰਿਹਾ ਸੀ ਉਸ ਕਾਲ ਨੂੰ ਅਟੈਂਡ ਕਰਨ ਲਈ। ਜਦ ਉਸਨੇ ਦੇਖਿਆ ਵੀ ਜਿਹੜੇ ਉਹ ਰੋਡ ਤੇ ਜਾ ਰਿਹਾ, ਹਾਈਵੇ ਤੇ 49 ਤੇ, ਉੱਥੋਂ ਲੱਗਦਾ ਹੈ ਵੀ ਕਾਰ ਦੀ ਸਕਿਡ ਦੇ ਨਿਸ਼ਾਨ ਹੈਗੇ ਆ। ਉਸਨੇ ਦੇਖਿਆ ਵੀ ਇੱਕ ਬਹੁਤ ਦੂਰ 500 ਫੁੱਟ ਦੂਰ ਇੱਕ ਕਾਰ ਡਿੱਗੀ ਹੋਈ ਹੈਗੀ ਆ। ਉਸ ਤੋਂ ਬਾਅਦ ਉਸਨੇ ਆਪਣੇ ਜਿਹੜੇ ਹੋਰ ਰੈਸਕਿਊ ਆਪਰੇਸ਼ਨ ਵਾਲਿਆਂ ਨੂੰ ਸੱਦਿਆ। ਉਹਨਾਂ ਨੇ ਜਾ ਕੇ ਦੇਖਿਆ ਥੱਲੇ, ਰੋਪਸ ਦੇ ਨਾਲ ਗਏ ਤੇ ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਵੀ ਰਿਪੋਰਟ ਕੀਤਾ ਵੀ 51 ਸਾਲਾਂ ਦਾ ਓਲਡ ਸਕਾਟ ਐਂਡਰਸਨ ਉਹ ਕਾਰ ਚਲਾ ਰਿਹਾ ਸੀ ਮਾਊਂਟਨ ਰੋਡ ਦੇ ਉੱਤੇ। ਜਦੋਂ ਮੀਂਹ ਪਿਆ ਤੇ ਉਸ ਦਾ ਕੰਟਰੋਲ ਲਾਸਟ ਹੋ ਗਿਆ ਤੇ ਉਹਦੀ ਕਾਰ ਫਲਿਪ ਕਰ ਗਈ ਮਲਟੀਪਲ ਟਾਈਮਸ ਤੇ 500 ਫੁੱਟ ਡੂੰਘੀ ਜਾ ਕੇ ਡਿੱਗ ਪਈ ਤੇ ਨਾਲ ਹੀ ਉਹਦਾ 11 ਸਾਲਾਂ ਦਾ ਮੁੰਡਾ ਸੀਗਾ। ਸੋ 600 ਫੁੱਟ ਡੂੰਘੇ ਜਿਹੜੀ ਜਗ੍ਹਾ ਆ ਉੱਥੋਂ ਰੋਪਸ ਦੇ ਨਾਲ ਇਹਨਾਂ ਦੋਨਾਂ ਨੂੰ, ਪਿਓ ਪੁੱਤ ਨੂੰ, ਮੈਰੀਪੋਸਾ ਕਾਉਂਟੀ ਸ਼ੈਰਿਫ ਆਫਿਸ ਤੇ ਫਾਇਰ ਤੇ ਰੈਸਕਿਊ ਟੀਮ ਵੱਲੋਂ ਕੱਢਿਆ ਗਿਆ ਤੇ ਦੋਨੋਂ ਹੀ ਬਹੁਤ ਠੀਕ ਠਾਕ ਆ, ਕਿਸੇ ਦੇ ਮੇਜਰ ਸੱਟ ਨਹੀਂ ਲੱਗੀ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਗੂਗਲ ਨੇ ਅੱਜ ਆਪਣੀ ਇੱਕ ਬਲੌਗ ਪੋਸਟ ਦੇ ਵਿੱਚ ਇਹ ਜ਼ਿਕਰ ਕੀਤਾ ਵੀ ਉਹ $9.5 ਬਿਲੀਅਨ ਦੀ ਇਨਵੈਸਟਮੈਂਟ ਓਵਰਆਲ ਕਰਨ ਜਾ ਰਹੇ ਆ। ਕੈਲੀਫੋਰਨੀਆ ਦੇ ਵਿੱਚ ਵੀ ਜਿਹੜੇ ਇਸ ਦੇ ਵਿੱਚ ਕੁਝ ਇਨਵੈਸਟਮੈਂਟ ਉਹ ਹੋਣ ਜਾ ਰਹੀ ਆ। 2022 ਦੇ ਵਿੱਚ ਗੂਗਲ $9.5 ਬਿਲੀਅਨ ਪੂਰੇ ਮੁਲਕ ਦੇ ਵਿੱਚ ਖਰਚਣ ਜਾ ਰਿਹਾ ਆ। ਸੈਨੋਜ਼ੇ, ਜਿੱਥੇ ਪੰਜਾਬੀ ਰੇਡੀਓ USA ਦੇ ਹੈੱਡਕੁਆਟਰ ਆ, ਇਸ ਸ਼ਹਿਰ ਨੂੰ ਕਾਫੀ ਵੱਡੇ ਪੱਧਰ ਦੇ ਉੱਤੇ ਖਰੀਦੋ ਫਰੋਖਤ ਗੂਗਲ ਦੇ ਦੁਆਰਾ ਚੱਲ ਰਹੀ ਆ, ਕਿਉਂਕਿ ਇਹਨਾਂ ਨੇ ਆਪਣਾ ਬਹੁਤ ਵੱਡਾ ਕੈਂਪਸ ਆ ਇੱਥੇ ਬਣਾਉਣਾ ਹੈਗਾ ਆ। ਬੇ ਏਰੀਆ ਦੇ ਵਿੱਚ ਕਹਿੰਦੇ ਵੀ ਹਾਊਸਿੰਗ ਨੂੰ ਲੈ ਕੇ $1 ਬਿਲੀਅਨ ਇਹਨਾਂ ਨੇ ਖਰਚਾ ਕਰਨਾ ਹੈਗਾ ਆ। ਮਾਊਂਟਨ ਵਿਊ ਬੇਸਡ ਗੂਗਲ ਆ, ਇਹ 2 ਬਹੁਤ ਵੱਡੇ ਆਫਿਸ ਬਿਲਡਿੰਗਸ ਬਣਾ ਰਹੀ ਹੈਗੀ ਆ ਮਾਊਂਟਨ ਵਿਊ ਦੇ ਵਿੱਚ, ਜਿਹੜੀ ਕਿ ਇਹ ਐਕਸਪੈਂਸ਼ਨ ਨੂੰ ਹੋਰ ਜ਼ਿਆਦਾ ਵਧਾਊਗੀ। ਗੂਗਲ ਪਲੈਕਸ ਆਲਰੇਡੀ ਇਹਨਾਂ ਦਾ ਜਿਹੜਾ ਇੱਕ ਆਈਕੋਨਿਕ ਜਗ੍ਹਾ ਹੈਗੀ ਹੈ ਕੰਪਨੀ ਦੀ, ਇਸ ਦੇ ਵਿੱਚ ਲੋਕ ਦੂਰੋਂ ਨੇੜੇ ਉਸ ਨੂੰ ਦੇਖਣ ਲਈ ਵੀ ਜਾਂਦੇ ਹੈਗੇ ਆ। ਇੱਕ ਪਾਸੇ ਤਾਂ ਹਰਜੋਤ ਸਿੰਘ ਜੀ ਕਾਮੇ ਜਿਹੜੇ ਆ ਉਹ ਘਰੋਂ ਕੰਮ ਕਰਕੇ ਹੁਣ ਖੁਸ਼ ਨੇ, ਦੂਜੇ ਪਾਸੇ ਗੂਗਲ ਵਰਗੀਆਂ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਕੰਪਨੀਜ਼ ਆ ਉਹ ਬਿਲੀਅਨਸ ਆਫ ਡਾਲਰ ਇਸ ਤਰੀਕੇ ਦੇ ਨਾਲ ਐਕਸਪੈਂਸ਼ਨਸ ਦੇ ਵਿੱਚ ਇਨਵੈਸਟਮੈਂਟ ਜਿਹੜੀ ਉਹ ਕਰ ਰਹੀ ਹੈਗੀ ਆ। ਸੋ ਇੱਥੋਂ ਇਹ ਇਸ਼ਾਰਾ ਪਤਾ ਲੱਗਦਾ ਵੀ ਸ਼ਾਇਦ ਇੰਪਲੋਈਜ਼
ਦੀ ਇਸ ਗੱਲ ਨੂੰ ਇਹਨਾਂ ਨੇ ਬਹੁਤੀ ਤਰਜੀਹ ਨਹੀਂ ਦੇਣੀ ਵੀ ਉਹ ਘਰੋਂ ਕੰਮ ਕਰਨਾ ਚਾਹੁੰਦੇ ਨੇ। ਇਵੈਂਚੁਅਲੀ ਸਾਰੇ ਹੀ EMPLOYEES ਨੂੰ ਸ਼ਾਇਦ ਕੰਮ ਤੇ ਹੀ ਸੱਦਿਆ ਜਾਵੇਗਾ। ਜੀ, ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਦੇ ਵਿੱਚ ਸਟੈਨਫੋਰਡ ਹਸਪੀਟਲ ਤੇ ਲੂਸੇਲ ਪੈਕਰਡ ਚਿਲਡਰਨਸ ਹਸਪੀਟਲ, ਉਹਨਾਂ ਦੀਆਂ ਨਰਸਿਸ ਸਟ੍ਰਾਈਕ ਕਰਨ ਜਾ ਰਹੀਆਂ ਅਪ੍ਰੈਲ 25 ਤੋਂ। ਤੇ ਨੰਬਰ ਵੀ ਨਰਸਿਸ ਦਾ ਬਹੁਤ ਵੱਡਾ ਹੈਗਾ। ਕਹਿੰਦੇ ਵੀ ਕਾਫੀ ਲੰਮੇ ਸਮੇਂ ਤੋਂ ਨਰਸਿਸ ਬਰਨ ਡਾਊਨ ਹੋ ਗਈਆਂ ਆ। ਬਹੁਤ ਸਾਰੇ ਨਰਸਿਸ ਕੁਇਟ ਕਰ ਗਈਆਂ ਆ। ਓਵਰ ਟਾਈਮ ਲਾਉਣਾ ਪੈਂਦਾ, ਅੰਡਰ ਸਟਾਫ ਹਸਪੀਟਲ ਹੈਗੇ ਆ, ਟਰਨਓਵਰ ਰੇਟ ਬਹੁਤ ਹਾਈ ਹੈਗਾ ਤੇ ਉਹ ਆਪਣੀਆਂ ਤਨਖਾਹਾਂ ਵਧਾਉਣ ਦੇ ਲਈ ਇਹ ਸਟ੍ਰਾਈਕ ਕਰਨ ਜਾ ਰਹੀਆਂ। 45% ਨਰਸਿਸ ਇਹ ਕਹਿ ਰਹੀਆਂ ਵੀ ਉਹ ਆਉਣ ਵਾਲੇ 5 ਸਾਲਾਂ ਦੇ ਵਿੱਚ ਆਪਣੀ ਜੌਬ ਛੱਡ ਦੇਣਗੀਆਂ। ਕੈਥੀ ਸਟੋਮਬਰਗ ਇਹ ਨਰਸ ਹੈਗੀ, ਰੇਡੀਓਲੋਜੀ ਡਿਪਾਰਟਮੈਂਟ ਸਟੈਨਫੋਰਡ ਹਸਪੀਟਲ ਦੇ ਵਿੱਚ 19 ਸਾਲਾਂ ਤੋਂ ਵਾਈਸ ਪ੍ਰੈਜ਼ੀਡੈਂਟ ਵੀ ਆ, ਕਮੇਟੀ ਫਾਰ ਰਿਕੋਗਨੀਸ਼ਨ ਆਫ ਨਰਸਿੰਗ ਅਚੀਵਮੈਂਟ। ਉਹਨੇ ਇਹ ਕਿਹਾ ਵੀ ਹਸਪਤਾਲ ਇਸ ਵੱਲ ਧਿਆਨ ਦੇ ਨਹੀਂ ਰਹੇ। ਕਈ ਨਰਸਿਸ ਸੁਸਾਈਡ ਵੀ ਕਰ ਰਹੀਆਂ ਹੈਗੀਆਂ। ਮੈਂਟਲ ਹੈਲਥ ਦਾ ਬਹੁਤ ਵੱਡਾ ਜਿਹੜਾ ਇਸ਼ੂ ਬਣਿਆ ਹੋਇਆ ਹੈਗਾ। ਨਰਸਿਸ ਜਿਹੜੀਆਂ ਇੱਕ ਯੂਨੀਅਨ ਦੇ ਰਾਹੀਂ ਰਿਪਰੈਜ਼ੈਂਟ ਹੁੰਦੀਆਂ 93% ਫੇਵਰ ਕਰ ਰਹੀਆਂ ਵੀ ਸਾਨੂੰ ਸਟ੍ਰਾਈਕ ਕਰਨੀ ਚਾਹੀਦੀ ਹੈਗੀ ਆ। ਦੂਸਰੇ ਪਾਸੇ USA ਦੇ ਵਿੱਚ ਇੱਕ ਨੈਸ਼ਨਲ ਸੁਸਾਈਡ ਪ੍ਰੀਵੈਂਸ਼ਨ ਲਾਈਫਲਾਈਨ ਦਾ ਨੰਬਰ ਵੀ ਦਿੱਤਾ ਗਿਆ ਹੈਗਾ। ਜੇ ਕਿਸੇ ਤੁਹਾਡੇ ਪਰਿਵਾਰ ਦਾ ਮੈਂਬਰ ਜਾਂ ਕੋਈ ਵੀ ਦੋਸਤ ਮਿੱਤਰ ਤੁਹਾਨੂੰ ਲੱਗਦਾ ਵੀ ਇਹ ਅਪਸੈਟ ਹੈਗਾ ਆ ਤੇ ਉਹ ਕਹਿੰਦੇ ਵੀ ਇਮੀਡੀਏਟਲੀ, ਚਾਹੇ ਉਹ ਕੰਮ ਵੀ ਕਰਦਾ ਚਾਹੇ ਨਹੀਂ ਵੀ ਕੰਮ ਕਰਦਾ, ਤੇ ਤੁਸੀਂ 1-800-273-8255 ਤੇ ਕਾਲ ਕਰਕੇ ਹੈਲਪ ਲੈ ਸਕਦੇ ਹੋ। 24 ਆਵਰ ਉਹਨਾਂ ਨੇ ਡਾਕਟਰਸ ਤੇ ਨਰਸਿਸ ਜਿਹੜੇ ਲੋਕ ਅਪਸੈਟ ਆ ਉਹਨਾਂ ਦੇ ਮੈਂਟਲ ਹੈਲਥ ਦੇ ਲਈ, ਸੁਸਾਈਡ ਤੋਂ ਬਚਣ ਦੇ ਲਈ ਉਹ ਇਸ ਲਾਈਨ ਦੇ ਉੱਤੇ ਰੱਖੇ ਹੈਗੇ ਆ। ਜੀ, ਜੋ ਅਸੀਂ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਸਮਾਪਤ ਆ। ਤੇ ਜਾਣ ਤੋਂ ਪਹਿਲਾਂ ਆਪਾਂ ਸਟਾਕ ਮਾਰਕੀਟ ਦਾ ਵੀ ਜੇ ਹਾਲ ਦੱਸਦੇ ਜਾਈਏ। ਕੁਛ ਦਿਨਾਂ ਦੀ ਗਿਰਾਵਟ ਤੋਂ ਬਾਅਦ ਦੇ ਵਿੱਚ ਅੱਜ ਹਰਿਆਲੀ ਜਿਹੜੀ ਹੈ ਸਟਾਕ ਮਾਰਕੀਟ 'ਚ ਦਿਖੀ ਆ। 344 ਪੁਆਇੰਟ ਮਾਰਕੀਟ ਅੱਪ ਗਈ ਆ, ਵੱਧ ਕੇ 34,564 ਤੇ ਬੰਦ ਹੋਈ। S&P 49 ਪੁਆਇੰਟ ਵਧਿਆ, 4446 ਤੇ ਬੰਦ ਹੋਇਆ। ਨੈਸਡੈਕ 272 ਪੁਆਇੰਟ ਵੱਧ ਕੇ 13,643 ਤੇ ਬੰਦ ਹੋਇਆ। ਸੋਨੇ ਦਾ ਭਾਅ $1977 ਪ੍ਰਤੀ ਆਉਂਸ ਰਿਹਾ। ਤੇਲ ਦੀ ਕੀਮਤ $103 ਪ੍ਰਤੀ ਬੈਰਲ ਜਿਹੜੀ ਉਹ ਰਹੀ ਆ। 10 ਈਅਰ ਯੀਲਡ 2.7% ਦੇ ਉੱਤੇ ਰਹੀ ਆ। ਕ੍ਰਿਪਟੋ ਕਰੰਸੀਜ਼ ਦੇ ਵਿੱਚ ਬਿਟਕੋਇਨ 40,000 ਨੂੰ ਫੇਰ ਟੱਪਿਆ, 41,216 ਦੇ ਉੱਤੇ ਰਿਹਾ ਆ। $1 ਦੀ ਕੀਮਤ ਇੰਡੀਆ ਦੇ 76 ਰੁਪਏ ਤੇ 12 ਪੈਸੇ ਦੇ ਬਰਾਬਰ ਰਹੀ ਆ। $1 ਦੀ ਕੀਮਤ ਕੈਨੇਡਾ ਦੇ $1 ਤੇ 26 ਸੈਂਟ ਦੇ ਬਰਾਬਰ ਰਹੀ ਆ। ਜੀ, ਹਰਜੋਤ ਸਿੰਘ ਜੀ, ਉੱਦਾਂ ਜੇ ਰਸ਼ੀਅਨ ਰੂਬਲ ਦੀ ਗੱਲ ਕਰਦੇ ਜਾਈਏ, ਉਸਨੇ ਫਿਰ ਮਜ਼ਬੂਤੀ ਦੁਬਾਰਾ ਹਾਸਿਲ ਕਰ ਲਈ ਆ। ਯੁੱਧ ਦੇ ਸ਼ੁਰੂ ਹੋਣ ਤੋਂ ਬਾਅਦ 'ਚ ਇਸ ਦੀ ਕੀਮਤ ਕਾਫੀ ਜ਼ਿਆਦਾ ਥੱਲੇ ਡਿੱਗ ਗਈ ਸੀ। $140 ਦਾ ਇੱਕ $1 ਦੇ 140 120 ਦੇ ਬਣ ਗਏ ਸੀ। ਹੁਣ ਇਸ ਮੌਕੇ 82 ਦੇ ਬਰਾਬਰ ਫਿਰ ਉਹ ਪਹੁੰਚ ਗਿਆ। $1 82 ਰਸ਼ੀਅਨ ਰੂਬਲ ਦੇ ਬਰਾਬਰ ਚੱਲ ਰਿਹਾ ਹੈਗਾ ਆ। ਤੇ ਇੱਥੇ ਹੀ ਹੁਣ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ US।